व्यूअर्स वेलकम बैक इन आवर प्रोग्राम एंड डॉक्टर साहब साडा अगला मैसेज है ਪੈਰਿਸ ਫਰਾਂਸ ਤੋਂ ਬੀਬੀ ਹਰਲੀਵ ਕੌਰ ਸੱਗੂ ਜੀ ਦਾ। ਇਹ ਪ੍ਰੋਗਰਾਮ ਸੱਚੋ ਸੱਚ ਲਗਾਤਾਰਤਾ ਨਾਲ YouTube ਤੇ ਵੇਖਦੇ ਹਨ ਅਤੇ ਇਹਨਾਂ ਨੂੰ ਸਾਡਾ ਇਤਿਹਾਸਿਕ ਸੈਕਸ਼ਨ ਅਤੇ ਅਧਿਆਤਮਿਕ ਸੈਕਸ਼ਨ ਬਹੁਤ ਪਸੰਦ ਹਨ। ਇਹਨਾਂ ਦਾ ਸਵਾਲ ਹੈ ਸਿੱਖ ਇਤਿਹਾਸ ਨਾਲ ਸੰਬੰਧਿਤ ਤਰੀਕਾਂ ਵਿੱਚ ਇੰਨਾ ਵਖਰੇਵਾਂ ਕਿਉਂ ਹੈ? ਜੇ ਸਿੱਖ ਵਿਦਵਾਨਾਂ ਨੇ ਮਿਲ ਕੇ ਨਾਨਕਸ਼ਾਹੀ ਕੈਲੰਡਰ ਬਣਾਇਆ ਸੀ ਤਾਂ ਇਸ ਦੀ ਵਿਰੋਧਤਾ ਵੀ ਆਪਣੇ ਸਿੱਖ ਭਰਾ ਵੀ ਹੀ ਕਿਉਂ ਕਰ ਰਹੇ ਹਨ? ਸਾਡੇ ਤੇ ਜ਼ੁਲਮ ਭਾਵੇਂ ਭਾਰਤ ਸਰਕਾਰ ਕਰ ਰਹੀ ਹੈ ਪਰ ਇਸ ਤਰ੍ਹਾਂ ਦੇ ਮਾਮਲੇ ਤਾਂ ਸਾਡੇ ਆਪਣੇ ਹੀ ਖੜੇ ਕੀਤੇ ਹੋਏ ਹਨ। ਇਸ ਵਿੱਚ ਸਰਕਾਰ ਦਾ ਕੀ ਦੋਸ਼ ਹੈ? ਹਰ ਦੋਸ਼ ਸਰਕਾਰ ਦੇ ਸਿਰ ਤੇ ਮੜਨਾ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਹੀ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਡਾਕਟਰ ਸਾਹਿਬ? ਸਭ ਤੋਂ ਪਹਿਲਾਂ ਤਾਂ ਵੀਰ ਭੈਣ ਜੀ ਹਰਲਿਵ ਕੌਰ ਸੱਗੂ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਪੈਰਿਸ ਫਰਾਂਸ ਤੋਂ ਲਿਖਿਆ। ਉਹਨਾਂ ਨੇ ਮੁੱਖ ਤੌਰ 'ਤੇ ਜਿਹੜਾ ਪਹਿਲਾ ਇਸ਼ੂ ਸਾਹਮਣੇ ਰੱਖਿਆ ਕਿ ਵੀ ਸਾਡੀਆਂ ਤਰੀਕਾਂ ਜਿਹੜੀਆਂ ਨੇ ਗੁਰਪੁਰਬਾਂ ਦੇ ਹਵਾਲੇ ਨਾਲ ਹੋਣ ਜੀ, ਇਤਿਹਾਸਕ ਘਟਨਾਵਾਂ ਦੇ ਹਵਾਲੇ ਨਾਲ ਹੋਣ, ਉਹਨਾਂ ਦੇ ਵਿੱਚ ਇੰਨਾ ਵਖਰੇਵਾਂ ਕਿਉਂ ਹੈ ਜੀ। ਫਿਰ ਉਹਨੇ ਆਪ ਹੀ ਜਵਾਬ ਦਿੱਤਾ ਹੈ ਕਿ ਵੀ ਇਸ ਵਖਰੇਵੇਂ ਨੂੰ ਦੂਰ ਕਰਨ ਲਈ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਸੀ, ਫਿਰ ਇਸ ਦਾ ਆਪਣਿਆਂ ਨੇ ਕਿਉਂ ਵਿਰੋਧ ਕੀਤਾ ਜੀ। ਤੇ ਫਿਰ ਇਸ ਸਾਰੇ ਇਸ਼ੂ ਨੂੰ ਉਹ ਫਰਦਰ ਲੈ ਕੇ ਜਾਂਦਿਆਂ ਉਹਨਾਂ ਨੇ ਕਿਹਾ ਕਿ ਜੀ ਅਸੀਂ ਹਰ ਗੱਲ ਲਈ ਸਰਕਾਰ ਨੂੰ ਹੀ ਦੋਸ਼ ਦਿੰਦੇ ਹਾਂ। ਕਸੂਰ ਤਾਂ ਸਾਡਾ ਆਪਣਾ ਵੀ ਹੈ ਕਿ ਵੀ ਅਸੀਂ ਕਿਉਂ ਨਹੀਂ ਸਮਝਦੇ ਕਿ ਕਿਹੜੀ ਗੱਲ ਸਾਡੇ ਹਿੱਤ 'ਚ ਹੈ ਕਿਹੜੀ ਨਹੀਂ ਹੈ ਜੀ। ਸਾਨੂੰ ਆਪਣੀ ਵੀ ਜਿਹੜੀ ਹੈ ਗਲਤੀ ਮੰਨਣੀ ਚਾਹੀਦੀ ਹੈ। ਔਰ ਮੈਂ ਬਿਲਕੁਲ ਸਹਿਮਤ ਹਾਂ ਭੈਣ ਜੀ ਹਰਲਿਵ ਕੌਰ ਨਾਲ ਜੀ ਜੀ। ਕਿ ਦੇਖੋ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਹੁਣ ਪਿਛਲੇ ਦਿਨਾਂ 'ਚ ਵੀ ਇਹ ਇੱਕ ਡਿਬੇਟ ਆਈ ਕਿਉਂਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲਿਖਿਆ ਬਠਿੰਡਾ ਦੀਆਂ ਗੁਰਦੁਆਰਾ ਕਮੇਟੀਆਂ ਔਰ ਉਹਨਾਂ ਦੀਆਂ ਸੁਸਾਇਟੀਆਂ ਨੇ ਉਹਨਾਂ ਨੇ ਮਤਾ ਪਾਸ ਕੀਤਾ ਸੀ ਕਿ ਭਾਈ ਮੂਲ ਨਾਨਕਸ਼ਾਹੀ ਕੈਲੰਡਰ 2003 ਲਾਗੂ ਕਰੋ ਜੀ। ਉਹਨਾਂ ਨੇ ਸਮਾਂ ਮੰਗਿਆ ਵੀ ਅਸੀਂ ਅੰਮ੍ਰਿਤਸਰ ਆ ਕੇ ਇਹ ਤੁਹਾਨੂੰ ਮੈਮੋਰੈਂਡਮ ਇਨ ਪਰਸਨ ਦੇਣਾ ਚਾਹੁੰਦੇ ਜੀ। ਜਥੇਦਾਰ ਜੀ ਨੇ ਕਿਹਾ ਕਿ ਜੀ ਮੈਂ ਉੱਥੇ ਆਉਣਾ, ਕੋਈ ਪ੍ਰੋਗਰਾਮ ਹੈ ਤੇ ਮੈਂ ਖੁਦ ਹੀ ਤੁਹਾਨੂੰ ਮਿਲਾਂਗਾ। ਉਹ ਆਏ, ਉੱਥੇ ਉਹਨਾਂ ਨੇ ਉਹਨਾਂ ਨੂੰ ਮੈਮੋਰੈਂਡਮ ਦਿੱਤਾ। ਉਹਦੇ 'ਚ ਉਹਨਾਂ ਨੇ ਜਥੇਦਾਰ ਜੀ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ, ਜਿਹੜਾ ਕਿ ਪ੍ਰੈਸ ਦੇ ਵਿੱਚ ਰਿਪੋਰਟ ਹੋਇਆ, ਕਿ ਨਾਨਕਸ਼ਾਹੀ ਕੈਲੰਡਰ ਕੋਈ ਗੁਰਬਾਣੀ ਤਾਂ ਨਹੀਂ ਹੈ ਵੀ ਜਿਹੜਾ ਬਦਲਿਆ ਨਹੀਂ ਜਾ ਸਕਦਾ, ਵੀ ਜਿਹੜੀ ਸੋਧਾਂ ਦੇ ਨਾਂ ਥੱਲੇ ਜਿਸ ਦੇ ਉੱਤੇ ਇਤਰਾਜ਼ ਹੈ ਅਸੀਂ ਅਗਲੀ ਜਿਹੜੀ ਮੀਟਿੰਗ ਪੰਜ ਸਿੰਘ ਸਾਹਿਬਾਨ ਦੀ ਹੋਏਗੀ ਉਸ ਦੇ ਵਿੱਚ ਇਸ 'ਤੇ ਵਿਚਾਰ ਕਰਾਂਗੇ ਜੀ। ਔਰ ਉਸ ਤੋਂ ਅਗਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਹੋਈ ਚੰਡੀਗੜ੍ਹ 'ਚ। ਉਸ ਤੋਂ ਬਾਅਦ ਮੱਕੜ ਸਾਹਿਬ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਬਿਲਕੁਲ ਉਲਟ ਜਾ ਕੇ ਕਿਹਾ ਕਿ ਜੀ ਇਹ ਬਿਲਕੁਲ ਇਹਦਾ ਐਵੇਂ ਦੋ ਚਾਰ ਅਧਪੜ੍ਹ ਜਿਹੇ ਲੋਕ ਨੇ ਜਿਹੜੇ ਵਿਰੋਧ ਕਰ ਰਹੇ ਨੇ, ਇਹ ਤਾਂ ਬਿਲਕੁਲ ਵਿਦਵਾਨਾਂ ਤੋਂ ਪੁੱਛ ਕੇ ਹੀ ਸੋਧਾਂ ਹੋਈਆਂ, ਇਹ ਬਿਲਕੁਲ ਨਹੀਂ ਬਦਲਿਆ ਜਾਏਗਾ, ਇਨ ਬਿਨ ਰਹੇਗਾ ਜੀ। ਉਸ ਤੋਂ 2 ਦਿਨ ਬਾਅਦ ਜਥੇਦਾਰ ਬਲਵੰਤ ਸਿੰਘ ਆਨੰਦਗੜ੍ਹ ਦਮਦਮਾ ਸਾਹਿਬ ਤਖਤ ਸਾਹਿਬ ਦੇ ਜਥੇਦਾਰ ਨੇ ਜੀ, ਉਹਨਾਂ ਦਾ ਬਿਆਨ ਆਇਆ ਕਿ ਜੀ ਅਸੀਂ ਤਾਂ ਵਿਚਾਰਾਂਗੇ ਅਗਲੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ। ਇਹ ਕਿਉਂਕਿ ਤਾਜ਼ਾ ਘਟਨਾਕ੍ਰਮ ਅਸੀਂ ਪਹਿਲਾਂ ਵੀ ਦੁਹਰਾਇਆ ਪਰ ਕਿਉਂਕਿ ਉਹਨਾਂ ਦਾ ਸਵਾਲ ਹੈ ਜੀ। ਸੋ ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਇਹ ਕਹਿ ਰਿਹਾ ਜੀ ਇਹ ਤਾਂ ਐਵੇਂ ਅਧਪੜ੍ਹ ਜੇ ਲੋਕਾਂ ਦਾ ਵਿਰੋਧ ਕੀਤਾ, ਕਿਸੇ ਨੇ ਹੋਰ ਨੇ ਕੀਤਾ ਨਹੀਂ ਜੀ। ਉਹਨਾਂ ਦੇ ਸਾਹਮਣੇ ਹੈ ਕਿ ਵੀ ਪੰਜ ਸਿੰਘ ਸਾਹਿਬਾਨ ਚੋਂ ਜਿਸ ਇੱਕ ਸਿੰਘ ਸਾਹਿਬਾਨ ਨੂੰ ਉਹਨਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਦਾ ਸਿੰਘ ਸਾਹਿਬ ਬਣਾਇਆ ਹੋਇਆ ਜੀ, ਉਹਨਾਂ ਨੇ ਤਾਂ ਹਮੇਸ਼ਾ ਹੀ ਇਹ ਕਿਹਾ ਵੀ ਮੈਂ ਇਹਨੂੰ ਨਹੀਂ ਮੰਨਦਾ ਜਿਹੜਾ ਤੁਹਾਡਾ ਸੋਧਾਂ ਵਾਲਾ। ਜਾਂ ਤਾਂ ਉਹ ਵੀ ਅਧਪੜ੍ਹ ਨੇ, ਜੇ ਅਧਪੜ੍ਹ ਨੇ ਜਾਂ ਉਹਨਾਂ ਦੀ ਕੋਈ ਬੈਕਿੰਗ ਨਹੀਂ, ਉਹਨਾਂ ਨੂੰ ਕੱਢ ਦਿਓ ਜੀ ਜੀ। ਉਹਨਾਂ ਨੇ ਕੰਸਿਸਟੈਂਟਲੀ ਇਹ ਸਟੈਂਡ ਰੱਖਿਆ ਕਿ ਵੀ ਇਹ ਜਿਹੜੀਆਂ ਸੋਧਾਂ ਦੇ ਨਾਂ ਥੱਲੇ ਜੋ ਬੇਈਮਾਨੀ ਕੀਤੀ ਗਈ ਇਹ ਸਾਨੂੰ ਮਨਜ਼ੂਰ ਨਹੀਂ ਹੈ। ਉਹਨਾਂ ਨੇ ਤਾਂ ਸਿੱਧਾ ਕਿਹਾ ਵੀ ਇਹਨਾਂ ਨੇ ਕੈਲੰਡਰ ਸੋਧ ਦਿੱਤਾ ਹੈ ਜੀ, RSS ਦੇ ਥੱਲੇ ਕੀਤਾ। ਉਹਨਾਂ ਨੇ ਇੰਟਰਵਿਊ ਵੀ TV 84 ਨਿਊਜ਼ ਤੇ ਵੀ ਦਿੱਤਾ ਇਹ RSS ਨੇ ਕਰਵਾਇਆ ਜੀ। ਹੁਣ ਇਹ ਕਹਿਣਾ ਕਿ ਜੀ ਅਸੀਂ ਦੋਸ਼ ਦਿੰਦੇ ਹਾਂ ਹਰ ਗੱਲ ਦਾ ਇਹ ਸਰਕਾਰ ਨੂੰ ਜਾਂ ਦੂਜਾ, ਇਹ ਗਲਤ ਨਹੀਂ ਹੈ ਗੱਲ। ਇਹ ਠੀਕ ਹੈ ਵੀ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਸਾਡੇ ਆਪਣੇ ਭਰਾ ਹੀ ਗੁੰਮਰਾਹ ਹੁੰਦੇ ਨੇ ਜੀ। ਜੇ ਹੁਣ RSS ਦੀ ਪੇਰੋਲ ਤੇ ਜਾਂ RSS ਦੇ ਪ੍ਰਭਾਵ ਥੱਲੇ ਆਏ ਨੇ ਆਪਣੇ ਖੁਸ਼ਵੀਰ ਜਿਹੜੇ ਕਿ ਇਸ ਕਿਸਮ ਦੀਆਂ ਗੱਲਾਂ ਕਰ ਰਹੇ ਨੇ, ਹੋਰ ਵੀ ਬਹੁਤ ਸਾਰੀਆਂ, ਰੁਲਦਾ ਸਿੰਘ ਇੱਕ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਦਾ ਖੜਾ ਕੀਤਾ ਸੀ, ਕਈ ਬੜੇ ਜਿਹੜੇ ਅੱਜ ਦੇ ਨਾਮੀ ਆਪਣੇ ਆਪ ਨੂੰ ਕਥਾਵਾਚਕ ਕਹਿੰਦੇ ਨੇ ਉਹ ਰੁਲਦਾ ਸਿੰਘ ਦੇ ਪ੍ਰਭਾਵ ਥੱਲੇ ਸੀ ਜੀ। ਔਰ ਇੱਕ ਤਬਕਾ ਪੂਰਾ ਉਹਨਾਂ ਨੇ ਕ੍ਰੀਏਟ ਕਰ ਦਿੱਤਾ ਹੈ, ਭਾਵੇਂ ਉਹ ਸਾਧਾਂ ਦੀ ਸ਼੍ਰੇਣੀ 'ਚ ਹੈ ਜਾਂ ਸਿਆਸੀ ਲੋਕਾਂ 'ਚ ਹੈ ਜਿਹੜੇ ਕਿ ਹਿੰਦੂਤਵੀ ਏਜੰਡੇ ਦੀਆਂ ਗੱਲਾਂ ਕਰਦੇ ਨੇ। ਪ੍ਰਕਾਸ਼ ਸਿੰਘ ਬਾਦਲ ਤੋਂ ਵੱਡਾ ਕਿਹੜਾ ਹਿੰਦੂਤਵੀ ਹੈ ਜੀ? ਜਿਹੜਾ ਨਰਿੰਦਰ ਮੋਦੀ ਜਿਹੜਾ ਕਾਤਲ ਹੈ ਹਜ਼ਾਰਾਂ ਮੁਸਲਮਾਨਾਂ ਦਾ,
ਉਹਦੀ ਪਹਿਲੀ ਰੈਲੀ ਪੰਜਾਬ 'ਚ ਕਰਵਾ ਰਿਹਾ, ਮਾਧੋਪੁਰ ਤੋਂ ਕੈਂਪੇਨ ਸ਼ੁਰੂ ਕਰ ਰਿਹਾ ਜੀ। ਸੋ ਹੁਣ ਇਹ ਸਾਰਾ ਕਹੋ ਕਿ ਜੀ ਸਿੱਖਾਂ ਦਾ ਆਪਣਾ ਕਿ ਆਪਣਾ ਨਹੀਂ ਹੈ, ਇਹ ਲੋਕ ਵਿਕਣ ਵਾਲੇ ਤਾਂ ਹੁੰਦੇ ਨੇ, ਕਈਆਂ ਦੇ ਵੈਸਟਡ ਇੰਟਰਸਟ ਨੇ, ਕਈਆਂ ਨੂੰ ਹੋਰ ਤਰੀਕੇ ਦੇ ਨਾਲ ਜਿਹੜਾ ਉਹ ਗੁੰਮਰਾਹ ਕਰ ਲਿਆ ਜਾਂਦਾ ਜੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਡੇ ਲਈ ਹਾਸੋਹੀਣੀ ਪੋਜੀਸ਼ਨ ਬਣਾਉਂਦੀ ਹੈ ਇਹ ਗੱਲ ਜੀ। ਕਿ ਉਹੀ ਕੌਮ ਔਰ ਪਾਕਿਸਤਾਨ ਜੈਤ ਕੀ ਜਲੂਸ ਕਢਾਉਣ ਵਾਲੀ ਗੱਲ ਸੀ। 16 ਜੂਨ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਜੀ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਸ ਕੀਤਾ ਹੋਇਆ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਮੂਲ ਕੈਲੰਡਰ ਨੂੰ ਲਾਗੂ ਕਰਾਂਗੇ। ਜੀ। ਸੋ ਉਹ ਉੱਥੇ ਪਹੁੰਚੇ, ਬਾਕੀ ਸਾਰੇ ਦੁਨੀਆ ਭਰ ਤੋਂ ਸਿੱਖ ਉਸ ਦਿਨ ਦੇ ਲਈ ਸੀ। ਸ਼੍ਰੋਮਣੀ ਕਮੇਟੀ ਇਨਸਿਸਟ ਕਰੇ ਜੀ ਸਾਡਾ ਜਥਾ ਜਿਹੜਾ ਹੈ ਉੱਥੇ ਜਾਏਗਾ, ਉਹ ਜਿਹੜਾ ਸੋਧਾਂ ਵਾਲਾ ਡੇਟ ਹੈ ਉਹਦੇ ਤੇ ਮਨਾ ਕੇ ਵਾਪਸ ਆ ਜਾਏਗਾ, 16 ਤੱਕ ਨਹੀਂ ਟਿਕੇਗਾ। ਜੀ। ਉਹਨਾਂ ਨੇ ਫਿਰ ਕਿਹਾ ਕਿ ਜੀ ਤੁਹਾਨੂੰ ਵੀਜ਼ਾ ਹੀ ਨਾ ਤਰੀਕਾਂ ਦੇ ਮਿਲਣਗੇ। ਹਾਲਾਂਕਿ 16 ਜੂਨ ਨੂੰ ਮਨਾਇਆ ਗਿਆ ਆਫੀਸ਼ੀਅਲੀ, ਪਰ ਇਹਨਾਂ ਨੇ ਉੱਥੇ ਚਲਾਕੀ ਜਿਹੀ ਕਰਕੇ ਜਿਹੜਾ ਸੋ ਕਾਲਡ ਸੋਧਾਂ ਦੇ ਨਾਂ ਥੱਲੇ ਜਿਹੜਾ ਦਿਨ ਬਣਦਾ ਸੀ ਉਦੋਂ ਵੀ ਅਖੰਡ ਪਾਠ ਦਾ ਭੋਗ ਪਾਇਆ। ਜੀ। ਹੁਣ ਅਸੀਂ ਪਾਕਿਸਤਾਨ ਜਾਂਦੇ ਹਾਂ, ਉੱਥੋਂ ਦੇ ਗਵਰਨਮੈਂਟ ਔਕਾਫ ਬੋਰਡ ਉਹਨਾਂ ਦਾ ਸਾਰਾ ਪ੍ਰਬੰਧਕੀ ਨਿਜ਼ਾਮ ਸਿੱਖਾਂ ਦੀ ਬਹੁਤ ਉਹ ਜਿਹੜਾ ਹੈ ਉਹਨਾਂ ਦੀ ਦੇਖਭਾਲ ਕਰਦਾ ਹੈ, ਹਿਫਾਜ਼ਤ ਵੀ ਕਰਦਾ ਹੈ ਔਰ ਪੂਰਾ ਮਾਣ ਸਨਮਾਨ ਵੀ ਦਿੰਦਾ ਹੈ। ਜੀ। ਪਰ ਅਸੀਂ ਜਿਹੜੇ ਮੰਗ ਕਰਦੇ ਹਾਂ ਹੋਰ ਕਿ ਭਾਈ ਸਾਡੇ ਇਹ ਹਕੂਕ ਹੋਣ, ਉੱਥੇ ਅਸੀਂ ਜਾ ਕੇ ਆਪਣਾ ਜਲੂਸ ਕਢਾ ਰਹੇ ਹਾਂ ਕਿ ਵੀ ਇੱਕੋ ਗੁਰੂ ਦਾ ਦਿਨ ਜੇ ਮਿੱਥ ਦਿੱਤਾ ਹੈ ਜੀ। ਜੀ। ਉਹ ਤੁਹਾਨੂੰ ਬਦਲਣ ਦਾ ਕਿਹਨੇ ਹੱਕ ਦਿੱਤਾ ਹੈ ਵੀ ਤੁਸੀਂ ਆਰਐਸਐਸ ਦੇ ਕਹਿਣ ਤੇ ਇੱਕ ਸਿਆਸੀ ਸਮਝੌਤਾ ਕੀਤਾ ਹੈ ਬਾਦਲ ਤੇ ਅਖੌਤੀ ਸੰਤ ਸਮਾਜ ਦਾ, ਉਹਦੇ ਥੱਲੇ ਤੁਸੀਂ ਉਹਨੂੰ ਡੀਰੇਲ ਕਰਕੇ ਰੱਖ ਦਿੱਤਾ। ਜੀ। ਸੋ ਅਸੀਂ ਆਸ ਕਰਦੇ ਹਾਂ ਵੀ ਇਸ ਮੁੱਦੇ ਦੇ ਉੱਤੇ ਜਿਹੜੀ ਡਿਬੇਟ ਹੈ ਆਉਣ ਵਾਲੇ ਦਿਨਾਂ 'ਚ ਹਾਂ ਪੱਖੀ ਹੋਏਗੀ। ਜੇ ਜਥੇਦਾਰ ਆਨੰਦਗੜ੍ਹ ਇਸ ਤੇ ਜਿਵੇਂ ਉਹਨਾਂ ਨੇ ਲਾਈਨ ਲਈ ਹੈ ਔਰ ਜਥੇਦਾਰ ਕਾਦਰ ਸਾਹਿਬ ਨੇ ਵੀ ਕਿਹਾ, ਅਸੀਂ ਸਮਝਦੇ ਹਾਂ ਵੀ ਕੋਈ ਹਰਜ਼ ਨਹੀਂ ਹੈ। ਜੇ ਕੋਈ ਕਿਸੇ ਨੂੰ ਲੱਗਦਾ ਹੈ ਕਿ ਕੋਈ ਚੀਜ਼ ਦੀ ਸੋਧ ਹੋਣ ਵਾਲੀ ਹੈ, ਸਰ ਪਾਲ ਸਿੰਘ ਪੁਰੇਵਾਲ ਜਿਹੜੇ ਨੇ ਉਹ ਐਡਮਿੰਟਨ ਕੈਨੇਡਾ 'ਚ ਰਹਿੰਦੇ ਨੇ, ਉਹਨਾਂ ਨੂੰ ਇਨਵਾਈਟ ਕੀਤਾ ਜਾਏ, ਦੂਸਰੇ ਪੱਖ ਦੇ ਵਿਦਵਾਨ ਵੀ ਹੋਣ, ਕੋਈ ਹੋਰ ਇਤਰਾਜ਼ ਵੀ ਨੇ। ਇੱਕ ਪ੍ਰੋਪਰ ਪੈਨਲ ਪਹਿਲਾਂ ਵੀ ਬਣਿਆ ਸੀ 11 ਮੈਂਬਰਾਂ ਦਾ, ਕੋਈ ਹੋਰ ਕਿਸੇ ਨੂੰ ਅੱਗੇ ਤੋਰਨੇ ਉਹਨਾਂ ਦੇ ਸਾਹਮਣੇ ਵੀ ਇਹ ਗੱਲ ਲਿਆਂਦੀ ਜਾ ਸਕਦੀ ਹੈ। ਪਰ ਜੋ ਗੱਲ ਭੈਣ ਜੀ ਨੇ ਕਹੀ ਹੈ ਬਿਲਕੁਲ ਠੀਕ ਹੈ ਕਿ ਅਸੀਂ ਆਪਣਾ ਜਲੂਸ ਕਢਵਾਉਂਦੇ ਹਾਂ ਔਰ ਇਹ ਸਾਡੇ ਲਈ ਸ਼ਰਮ ਵਾਲੀ ਗੱਲ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੀ ਉੱਚ ਬੁੱਧੀ ਮੁਤਾਬਿਕ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਹੁਣ ਅਸੀਂ ਆਪਣੀ ਉੱਚ ਨਹੀਂ ਤੁੱਛ ਬੁੱਧੀ ਮੁਤਾਬਿਕ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਹੁਣ ਅਸੀਂ ਆਪਣਾ ਈਮੇਲ ਦਾ ਸਿਲਸਿਲਾ ਇੱਥੇ ਬੰਦ ਕਰਕੇ ਸਵਾਲ ਜਵਾਬ ਵਧਦੇ ਹਾਂ। ਅੱਜ 25 ਜੁਲਾਈ 2013 10 ਸਾਵਨ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਕੀ ਹੈ? ਅੱਜ ਸਿੱਖ ਇਤਿਹਾਸ ਦੇ ਹਵਾਲੇ ਨਾਲ ਤਾਂ ਇੱਕੋ ਹੀ ਘਟਨਾ ਪ੍ਰਮੁੱਖ ਹੈ। ਸੰਤ ਪਿੰਡਾਂ ਵਾਲਿਆਂ ਨੇ ਜਦੋਂ ਭਾਈ ਅਮਰੀਕ ਸਿੰਘ ਔਰ ਬਾਬਾ ਠਾਰਾ ਸਿੰਘ ਨੂੰ ਅੰਮ੍ਰਿਤਸਰ ਦੀਆਂ ਕਚਹਿਰੀਆਂ 'ਚੋਂ ਗ੍ਰਿਫਤਾਰ ਕੀਤਾ ਗਿਆ 19 ਜੁਲਾਈ ਨੂੰ, ਜੀ ਉਸੇ ਦਿਨ ਹੀ ਉਹ ਅਕਾਲ ਤਖਤ ਸਾਹਿਬ ਤੇ ਆਏ, ਅਰਦਾਸ ਕੀਤੀ ਔਰ ਉਹਨਾਂ ਦੀ ਰਿਹਾਈ ਲਈ ਉਹਨਾਂ ਨੇ ਮੋਰਚਾ ਲਾ ਦਿੱਤਾ। 21 ਸਿੰਘਾਂ ਦਾ ਜਥਾ ਭੇਜਿਆ। ਅਕਾਲੀਆਂ ਨੂੰ ਵੀ ਇਹ ਰਿਅਲਾਈਜ਼ ਹੋਇਆ ਕਿਉਂਕਿ ਜਥੇ ਜਾਣ ਲੱਗ ਗਏ ਕਿ ਵੀ ਇਹ ਤਾਂ ਸੰਤ ਪਿੰਡਾਂ ਵਾਲੇ ਜਿਹੜੇ ਨੇ ਇਹੀ ਸੈਂਟਰ ਫਿਗਰ ਬਣ ਜਾਣਗੇ। ਜੀ ਆਲਰੇਡੀ ਉਹਨਾਂ ਨੇ ਇੱਕ ਮੋਰਚਾ ਕਪੂਰੀ ਤੋਂ ਲਾਇਆ ਹੋਇਆ ਸੀ ਜਦੋਂ ਇੰਦਰਾ ਗਾਂਧੀ ਟੱਕ ਲਾਉਣ ਆਈ ਸਤਲੁਜ ਯਮੁਨਾ ਲਿੰਕ ਨਹਿਰ ਦਾ ਜ਼ਿਲ੍ਹਾ ਪਟਿਆਲਾ 'ਚ। ਜੀ ਸੋ ਇਹਨਾਂ ਦੀ ਸ਼੍ਰੋਮਣੀ ਕਮੇਟੀ ਨੇ ਔਰ ਅਕਾਲੀ ਦਲ ਨੇ ਮਿਲ ਕੇ ਫਿਰ ਇੱਕ ਮਤਾ ਪਾਸ ਕਰਕੇ ਉਹਨਾਂ ਨੇ ਆਪਣੇ ਮੋਰਚੇ ਨੂੰ ਜਿਹੜਾ ਸੰਤ ਪਿੰਡਾਂ ਵਾਲਿਆਂ ਦੇ ਮੋਰਚੇ 'ਚ ਮਰਜ ਕਰ ਦਿੱਤਾ ਹੈ ਤੇ ਸਾਂਝਾ ਮੋਰਚਾ ਜਿਹਦਾ ਨਾਂ ਧਰਮ ਯੁੱਧ ਮੋਰਚਾ ਰੱਖਿਆ ਗਿਆ, ਉਹ 4 ਅਗਸਤ ਨੂੰ ਜਿਹੜਾ ਅਕਾਲੀਆਂ ਨੇ ਇਸ ਨੂੰ ਅਪਣਾ ਕੇ ਅੱਗੇ ਸ਼ੁਰੂ ਕੀਤਾ। ਜੀ ਇਹ ਕੋਈ ਇੱਕ ਮੇਜਰ ਇਵੈਂਟ ਹੈ ਵਰਲਡ ਹਿਸਟਰੀ ਦੇ ਹਵਾਲੇ ਨਾਲ। 1670 ਦੇ ਵਿੱਚ ਵਿਆਨਾ ਆਸਟਰੀਆ ਚੋਂ ਯਹੂਦੀਆਂ ਨੂੰ ਬਾਹਰ ਕੱਢਿਆ ਗਿਆ। 1729 ਦੇ ਵਿੱਚ ਨਾਰਥ ਕੈਰੋਲਾਈਨਾ ਇਹ ਬ੍ਰਿਟਿਸ਼ ਸਾਮਰਾਜ ਦੀ ਇੱਕ ਰਿਆਸਤ ਬਣਿਆ। ਜੀ 1799 ਚ ਫਰਾਂਸ ਔਰ ਇਜਿਪਟ ਮਿਸਰ ਦੀਆਂ ਫੌਜਾਂ ਨੇ ਨੈਪੋਲੀਅਨ ਦੀ ਕਮਾਂਡ ਥੱਲੇ ਸਾਂਝੇ ਤੌਰ ਤੇ ਟਰਕਸ ਨੂੰ ਹਰਾ ਕੇ ਜਿਹੜਾ ਉਹ ਵਿਕਟਰੀ ਲਈ ਐਬੂ ਕੀਰ ਥਾਂ ਦੇ ਉੱਤੇ ਉਹ ਡਿਫੀਟ ਹੋਈ। ਜੀ ਅੱਜ ਅਸੀਂ ਹਵਾਈ ਜਹਾਜ਼ ਔਰ ਰਾਕਟ ਔਰ ਕਿਸ ਲੈਵਲ ਤੱਕ ਪਹੁੰਚ ਗਏ ਹਾਂ ਸਪੇਸ ਦੇ ਵਿੱਚ। ਪਰ 1814 ਦਾ ਸਾਲ ਸੀ ਜਦੋਂ ਜਾਰਜ ਸਟੀਫਨਸਨ ਨੇ ਪਹਿਲੀ ਵਾਰ ਭਾਫ ਦਾ ਇੰਜਣ ਜਿਹੜਾ ਉਹ ਟਰੈਕ ਦੇ ਉੱਤੇ ਦੌੜਾਇਆ ਸੀ। ਜੀ ਉਹਨੇ ਔਰ ਉਹਦੀ ਪਹਿਲੀ ਕਾਮਯਾਬੀ ਸੀ ਔਰ ਜਦੋਂ ਇੰਜਣ ਵੀ ਚੱਲਿਆ ਤੇ ਉਹ ਉਦੋਂ ਵੀ ਵਿਰੋਧਤਾ ਕਰਨ ਵਾਲੇ ਸੀ ਕਿਉਂਕਿ ਹਰ
ਤਬਦੀਲੀ ਦਾ ਵਿਰੋਧ ਹੁੰਦਾ ਹੈ। ਲੋਕਾਂ ਨੇ ਕਿਹਾ ਇਹ ਤਾਂ ਜਦੋਂ ਇੰਜਨ ਛਕ 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 ਚ ਚੱਲਦਾ ਹੈ ਜੀ ਇਹ ਤਾਂ ਸਾਡੀਆਂ ਕੁਕੜੀਆਂ ਅੰਡੇ ਦੇਣਾ ਬੰਦ ਕਰ ਦੇਣਗੀਆਂ। ਜੀ ਕਈਆਂ ਨੇ ਕਿਹਾ ਜੀ ਰਾਤਾਂ ਨੂੰ ਚੱਲੇਗਾ, ਸਾਡੀ ਨੀਂਦ ਖਰਾਬ ਹੋਏਗੀ। ਜੀ ਹੁਣ ਉਹ ਛਕ ਛਕ ਵੀ ਚੱਲਦੀਆਂ, ਜਹਾਜ਼ ਵੀ ਚੱਲਦੇ ਨੇ, ਬੱਸਾਂ ਵੀ ਚੱਲਦੀਆਂ, ਪੁਲਾੜ ਚ ਪਹੁੰਚ ਗਏ। ਸੋ ਇਹ 1814 ਦੇ ਵਿੱਚ ਇਹ ਭਾਫ਼ ਦਾ ਇੰਜਨ ਜਿਹੜਾ ਹੈ ਲੋਕੋਮੋਟਿਵ ਸਾਹਮਣੇ ਆਇਆ ਸੀ। ਜੀ 1924 ਦੇ ਵਿੱਚ ਯੂਨਾਨ ਨੇ 50,000 ਆਰਮੀਨੀਅਨਸ ਨੂੰ ਆਪਣੇ ਦੇਸ਼ ਚੋਂ ਬਾਹਰ ਕੱਢ ਦਿੱਤਾ ਸੀ। ਜੀ 1938 ਚ ਜਰਮਨੀ ਨੇ ਕਿਹਾ ਵੀ ਜਿਹੜੇ ਯਹੂਦੀ ਆਰਟੀਸਨ ਨੇ, ਕਾਰੀਗਰ ਨੇ, ਜੀ ਇਹ ਇੱਥੇ ਨਹੀਂ ਰਹਿਣਗੇ, ਉਹਨਾਂ ਨੂੰ ਬਾਹਰ ਕੱਢੋ। ਜੀ 1941 ਦੇ ਵਿੱਚ ਫਰੈਂਕਲਿਨ ਰੂਜ਼ਵੈਲਟ ਨੇ ਜਿਹੜਾ ਬੈਂਜ਼ੀਨ ਗੈਸੋਲੀਨ ਹੈ ਉਹ ਜਾਪਾਨ ਨੂੰ ਵੇਚਣ ਦੇ ਉੱਤੇ ਪਾਬੰਦੀ ਲਾ ਦਿੱਤੀ, ਜੀ ਕਿਉਂਕਿ ਉਦੋਂ ਤੱਕ ਅਜੇ ਅਮਰੀਕਾ ਸਿੱਧੇ ਤੌਰ ਤੇ ਤਾਂ ਜੰਗ 'ਚ ਸ਼ਾਮਲ ਨਹੀਂ ਸੀ ਹੋਇਆ। ਉਹ ਤਾਂ ਉਹ ਪਰਲ ਹਾਰਬਰ ਤੇ ਅਟੈਕ ਹੋਇਆ ਉਦੋਂ ਹੀ ਹੋਇਆ, ਜੀ ਪਰ ਹਾਲਾਤ ਉਧਰ ਨੂੰ ਜਾ ਰਹੇ ਸੀ। ਉਹ ਪਹਿਲੇ 2-2.5 ਸਾਲ ਅਮਰੀਕਾ ਨਿਊਟਰਲ ਸੀ ਕਿ ਜੇ ਅਸੀਂ ਜਰਮਨੀ ਔਰ ਦੂਸਰੀਆਂ ਅਲਾਈਡ ਫੋਰਸਿਸ ਬ੍ਰਿਟਿਸ਼ਰਸ ਔਰ ਦੂਸਰਿਆਂ ਦੇ ਵਿਚਾਲੇ ਅਸੀਂ ਨਿਊਟਰਲ ਹੈ। ਜੀ ਜੀ 1952 ਦੇ ਵਿੱਚ ਪੋਰਟੋ ਰੀਕੋ ਜਿਹੜਾ ਹੈ ਉਹ ਅਮਰੀਕਨ ਕਾਮਨਵੈਲਥ ਦਾ ਇੱਕ ਜਿਹੜਾ ਸੈਲਫ ਗਵਰਨਿੰਗ, ਕਿਉਂਕਿ ਪੋਰਟੋ ਰੀਕੋ ਦਾ ਸਿਸਟਮ ਥੋੜਾ ਜਿਹਾ ਡਿਫਰੈਂਟ ਹੈ, ਭਾਵੇਂ ਉਹਨਾਂ ਕੋਲ ਪਾਸਪੋਰਟ ਦੂਜੇ ਤੀਜੇ ਇਸਤੇਮਾਲ ਕਰਦੇ ਨੇ, ਉਹਨਾਂ 'ਚ ਡਿਬੇਟ ਹੀ ਰਹਿੰਦੀ ਹੈ। ਇੱਕ ਉਹਨਾਂ ਦਾ ਤਬਕਾ ਜਿਹੜਾ ਪੋਰਟੋ ਰੀਕੋ ਨੂੰ ਆਜ਼ਾਦ ਦੇਸ਼ ਬਣਾਉਣਾ ਚਾਹੁੰਦਾ ਹੈ, ਪਰ ਵੱਡੀ ਗਿਣਤੀ ਜਿਹੜੀ ਹੈ ਉਹ ਮੰਗ ਕਰਦੀ ਹੈ ਕਿ ਹੁਣ 50 ਸਟੇਟਾਂ ਨੇ, ਪੋਰਟੋ ਰੀਕੋ ਨੂੰ ਵੀ 51ਵੀਂ ਸਟੇਟ ਅਮਰੀਕਾ ਦੀ ਬਣਾ ਲਓ। ਜੀ 1978 ਦੇ ਵਿੱਚ ਪਹਿਲੀ ਟੈਸਟ ਟਿਊਬ ਬੇਬੀ ਯੂਕੇ ਦੇ ਵਿੱਚ ਆਏ। ਜੀ ਔਰ ਜਦੋਂ ਅਸੀਂ ਅੱਜ ਦੇਖਦੇ ਹਾਂ ਵੀ ਕਿਸ ਤਰੀਕੇ ਨਾਲ ਇਹ ਸਾਰੀ ਟੈਕਨੋਲੋਜੀ ਕਿੱਥੋਂ ਤੱਕ ਪਹੁੰਚ ਗਈ ਹੈ ਜੀ ਕਿ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਦੁਨੀਆ ਭਰ ਦੇ ਵਿੱਚ ਉਹ ਨਾ ਉਮੀਦ ਮਾਪਿਓ ਜਿਨ੍ਹਾਂ ਦੇ ਬੱਚਾ ਕੋਈ ਨਹੀਂ ਸੀ, ਉਹਨਾਂ ਨੇ ਇਹ ਟੈਕਨੀਕ ਟੈਸਟ ਟਿਊਬ ਬੇਬੀ ਦੀ ਸ਼ੁਰੂ ਹੋਈ। ਔਰ ਅੱਜ ਕਿੰਨੀਆਂ ਜਿਹੜੀਆਂ ਪ੍ਰੈਗਨੈਂਸੀਜ਼ ਨੇ ਇਸ ਟੈਕਨੀਕ ਦੇ ਨਾਲ ਹੁੰਦੀਆਂ। ਸੋ ਇਹ ਜਿਹੜਾ ਰਿਮਾਰਕੇਬਲ ਇੱਕ ਸੀ ਜੀ 1978 ਦੇ ਵਿੱਚ ਇਹ ਵਾਕਿਆ ਹੋਇਆ। 1990 ਦੇ ਵਿੱਚ US ਐਂਬੈਸਡਰ ਜਿਹੜੀ ਇਰਾਕ ਦੇ ਵਿੱਚ ਸੀ, ਕਿਉਂਕਿ ਇਰਾਕ ਦਾ ਕੁਵੈਤ ਦੇ ਨਾਲ ਹਮੇਸ਼ਾ ਝਗੜਾ ਰਹਿੰਦਾ ਸੀ ਤੇਲ ਦੇ ਹਵਾਲੇ ਨਾਲ ਕਿ ਵੀ ਉਹਨਾਂ ਦੇ ਜਿਹੜੇ ਵੈਲ ਨੇ, ਖੂਹ ਨੇ ਤੇਲ ਦੇ, ਉਹ ਇਹ ਸਲੈਂਟਿੰਗ ਨੇ ਤਾਂ ਕੁਵੈਤ ਵਾਲੇ ਉਹਨੂੰ ਕੱਢ ਲੈਂਦੇ ਨੇ। ਜੀ ਸੋ ਅਮਰੀਕਾ ਦੀ ਜਿਹੜੀ ਐਂਬੈਸਡਰ ਹੈ ਉਹ ਜਾ ਕੇ ਮਿਲੀ ਸਦਾਮ ਹੁਸੈਨ ਨੂੰ, ਔਰ ਉਹਨੇ ਕਿਹਾ ਕਿ ਜੀ ਇਹ ਤੁਹਾਡਾ ਜਿਹੜਾ ਕੁਵੈਤ ਦੇ ਨਾਲ ਹੈ ਮਾਮਲਾ, ਇਹ ਭਰਾਵਾਂ ਦਾ ਮਾਮਲਾ ਹੈ, ਜੀ ਇਹਦੇ 'ਚ ਅਸੀਂ ਦਖਲਅੰਦਾਜ਼ੀ ਨਹੀਂ ਕਰਾਂਗੇ, ਇੰਟਰਵੀਨ ਨਹੀਂ ਕਰਾਂਗੇ। ਉਸ ਤੋਂ ਬਾਅਦ ਸਦਾਮ ਹੁਸੈਨ ਬੇਵਕੂਫ ਉਹ ਫਸ ਗਿਆ ਉਸ ਟ੍ਰੈਪ 'ਚ, ਉਹਨੇ ਫੌਜਾਂ ਭੇਜ ਕੇ ਕੁਵੈਤ ਤੇ ਕਬਜ਼ਾ ਕਰ ਲਿਆ। ਜੀ ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰੀ ਜਿਹੜੀ ਇਰਾਕ ਕੁਵੈਤ ਵਾਰ ਸੀ ਇਹ ਇਨੀਸ਼ੀਏਟ ਹੀ ਅਮਰੀਕਾ ਨੇ ਕੀਤੀ, ਜੀ ਕਿਉਂਕਿ ਇਹਨਾਂ ਦੇ ਆਪਣੇ ਇੰਟਰਸਟ ਸੀ। ਹੁਣ ਜਾ ਕੇ ਬਹਿ ਗਏ ਨੇ, ਕੁਵੈਤ ਦਾ ਤੇਲ ਤਾਂ ਕਾਬੂ ਫਿਰ ਕਰ ਹੀ ਲਿਆ ਮੁੜ ਕੇ, ਜੀ ਜੀ ਹੁਣ ਇਰਾਕ 'ਚ ਵੀ ਆਪਣੀ ਪ੍ਰੈਜ਼ੈਂਸ ਹੈ। 2007 ਦੇ ਵਿੱਚ ਪ੍ਰਤਿਭਾ ਪਾਟਿਲ ਜਿਹੜੀ ਕਿ ਮਰਾਠਾ ਮੂਲ ਦੀ ਸੀ, ਇਹ ਭਾਰਤ ਦੀ ਰਾਸ਼ਟਰਪਤੀ ਬਣੀ, ਇਹ ਪਹਿਲੀ ਔਰਤ ਪ੍ਰੈਜ਼ੀਡੈਂਟ ਹੈ ਇੰਡੀਆ ਦੀ। ਜੀ 2010 ਦੇ ਵਿੱਚ ਜੂਲੀਅਨ ਅਸਾਂਜੇ ਨੇ ਜਿਹੜਾ ਆਸਟ੍ਰੇਲੀਅਨ ਹੈ, 90,000 ਰਿਪੋਰਟਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ, ਜਿਹੜੀਆਂ 2004 ਤੋਂ 2010 ਤੱਕ ਅਮਰੀਕਾ ਦੀ ਪਾਲਿਸੀ ਕੀ ਸੀ ਅਫਗਾਨਿਸਤਾਨ ਦੇ ਵਿੱਚ, ਜੀ ਉਹਦੇ ਨਾਲ ਜਿਹੜੀਆਂ ਰਿਲੇਟਡ ਗੁਪਤ ਦਸਤਾਵੇਜ਼ ਨੇ ਜਿਨ੍ਹਾਂ ਨੂੰ ਵਿਕੀਲੀਕਸ ਦੇ ਰਾਹੀਂ ਰਿਲੀਜ਼ ਕੀਤਾ ਗਿਆ ਹੈ। ਵੈਸੇ ਅੱਜ ਹੀ ਜੂਲੀਅਨ ਅਸਾਂਜੇ ਨੇ ਜਿਹੜਾ ਕਿ ਲੰਡਨ ਦੇ ਵਿੱਚ ਇਕਵਾਡੋਰ ਦੀ ਐਮਬੈਸੀ ਦੇ ਵਿੱਚ ਸ਼ਰਨ ਲੈ ਕੇ ਬੈਠਾ ਹੈ, ਜੀ ਉਹਨੇ ਐਲਾਨ ਕੀਤਾ ਹੈ ਕਿ ਉਹ ਆਸਟ੍ਰੇਲੀਆ ਦੇ ਵਿੱਚ ਇੱਕ ਅਲੱਗ ਪੋਲੀਟੀਕਲ ਪਾਰਟੀ ਆਪਣੀ ਬਣਾਏਗਾ ਔਰ ਉਹ ਪੋਲੀਟੀਕਲ ਪਾਰਟੀ ਆਉਣ ਵਾਲੀਆਂ ਜਨਰਲ ਇਲੈਕਸ਼ਨਾਂ ਆਸਟ੍ਰੇਲੀਆ ਦੇ ਵਿੱਚ ਲੜੇਗੀ। ਸੋ ਇਹ ਦੁਨੀਆ ਦੀਆਂ ਖਬਰਾਂ ਨੇ ਇਤਿਹਾਸ ਦੇ ਹਵਾਲੇ ਨਾਲ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।